ਰਿਆਜ਼ ਘਰ ਵਿੱਚ ਹੁੰਦਾ ਸੀ ਕਿ ਬਾਹਰ ਕਿਧਰੇ ਖੁੱਲ੍ਹੀ ਥਾਵੇਂ ਨਹੀਂ, ਬਾਹਰ ਕਿਉਂ ਜੋ ਜਦੋਂ ਮੈਂ ਆਪਣੇ ਘਰ 'ਚ ਸਾਂ ਤਾਂ ਉੱਥੇ ਇਹੋ ਜਿਹਾ ਮਾਹੌਲ ਨਹੀਂ ਸੀ ਅਤੇ ਬਾਹਰ ਹੀ ਜਾਣਾ ਪੈਂਦਾ ਸੀ। ਪਰ ਅੱਜ ਆਪਣੇ ਘਰ ਵਿੱਚ ਵੀ ਰਿਆਜ਼ ਕਰਨਾ ਅਤੇ ਕਦੀ ਬਾਹਰ ਹੋਵਾਂ ਅਤੇ ਹੋਟਲਾਂ ਵਿੱਚ। ਪੰਡਤ ਜੀ, ਸ਼੍ਰੀ ਪੰਨਾ ਲਾਲ ਘੋਸ਼ ਦੀ ਕਲਾ ਬਾਰੇ ਦੱਸੋ। ਬਾਂਸਰੀ ਪਿੰਡਾਂ, ਗਰਾਵਾਂ ਅਤੇ ਮੰਦਰਾਂ ਨਾਲ ਜੁੜਿਆ ਸਾਜ਼ ਸੀ। ਸ਼ਾਸਤਰੀਆ ਸੰਗੀਤ ਵਿੱਚ ਇਹਦਾ ਕੋਈ ਪਤਾ ਨਹੀਂ ਸੀ। ਸ਼ਾਸਤਰੀਆ ਸੰਗੀਤ ਵਿੱਚ ਦੂਜੇ ਸਾਜ਼ ਹੀ ਵੱਜਦੇ ਸਨ। ਇਹ ਤਾਂ ਉਦੋਂ ਹੋਇਆ ਜਦੋਂ ਪੰਨਾ ਲਾਲ ਜੀ ਆਏ। ਉਹਨਾਂ ਇਹਦੇ ਸਾਇਜ਼ ਨੂੰ ਵੱਡਾ ਕੀਤਾ, ਵਜਾਇਆ ਅਤੇ ਚਰਚਾ ਕੀਤੀ, ਦੱਸਿਆ ਕਿ ਇਹਦੇ ਉੱਤੇ ਰਾਗਦਾਰੀ ਹੋ ਸਕਦੀ। ਅਸੀਂ ਲੋਕ ਆਏ, ਫਿਰ ਅਸਾਂ ਹੋਰ ਚੋਖੀ ਮਿਹਨਤ ਕੀਤੀ ਕਿ ਇਹਨੂੰ ਵੱਖਰੀ ਪਛਾਣ ਦਿੱਤੀ ਜਾਵੇ। ਜਿੱਥੋਂ ਤੀਕਰ ਪੰਨਾ ਲਾਲ ਜੀ ਦੀ ਗੱਲ ਏ, ਚੰਗਾ ਵਜਾਉਂਦੇ ਸਨ, ਪਰ ਉਦੋਂ ਬਾਂਸਰੀ ਨੂੰ ਐਡੀ ਤਵੱਜੋ ਨਹੀਂ ਸੀ ਦਿੱਤੀ ਜਾਂਦੀ। ਉਹ ਬੜੀ ਮਿਹਨਤ ਕਰਦੇ ਸਨ। ਉਹਨਾਂ ਕੀਤਾ ਕਿ ਇਹਨੂੰ ਵੱਡਾ ਬਣਾਉਣਾ ਹੈ, ਇਸ ਦਾ ਆਵਾਜ਼ ਚੰਗਾ ਹੋਵੇ। ਅੱਛਾ, ਕਹਿੰਦੇ ਨੇ ਪੰਨਾ ਲਾਲ ਜੀ ਨੇ ਬਾਂਸਰੀ ਵਜਾਉਣ ਲਈ ਆਪਣੀਆਂ ਉਂਗਲਾਂ ਵਿੱਚ ਚੀਰੇ ਪਵਾ ਲਏ ਸਨ। ਨਹੀਂ, ਇਹ ਗਲਤ ਗੱਲ ਹੈ। ਇਹਦਾ ਕੁਝ ਵੀ ਨਹੀਂ ਸੀ। ਹੋਰ ਕਿਹੜੇ ਕਿਹੜੇ ਕਲਾਕਾਰ ਨੇ ਜਿਨ੍ਹਾਂ ਤੁਹਾਡੇ ਨਾਲ ਰਲ ਕੇ ਬਾਂਸਰੀ ਦੀ ਵੱਖਰੀ ਪਛਾਣ ਬਣਾਈ? ਬਹੁਤ ਸਾਰੇ ਲੋਕ ਨੇ। ਉਹ ਵੱਖਰੀ ਗੱਲ ਹੈ, ਕੋਈ ਇੰਨੇ ਉੱਤੇ ਨਹੀਂ ਆ ਸਕੇ। ਉਹਨਾਂ ਦਾ ਲੋਕਾਂ ਨੂੰ ਇੰਨਾ ਪਤਾ ਨਹੀਂ ਲੱਗ ਸਕਿਆ। ਸਾਡੇ ਭਰਾ ਨੇ, ਕੁਝ ਵੱਡੇ ਕੁਝ ਛੋਟੇ। ਨਾਂ ਦੱਸੋ ਹਾਂ। ਜਿਵੇਂ ਨਦੇਸ਼ਵਰ ਨੇ, ਰਘੋ ਰਾਏ ਸੇਠ ਨੇ, ਇਹਨਾਂ ਲੋਕਾਂ ਬੜੀ ਮਿਹਨਤ ਕੀਤੀ। ਅੱਛਾ, ਤੁਸੀਂ ਗੁਰੂ ਰਜਨੀਸ਼ ਦੇ ਵਿਚਾਰ ਸਾਹਮਣੇ ਰੱਖ ਕੇ ਕਿਸ਼ਤਾਂ ਦਾ ਇੱਕ ਸੈੱਟ ਬਣਾਇਆ ਹੈ। ਇੰਝ ਵਿਚਾਰ ਲੈ ਕੇ ਵਜਾਉਣ ਦਾ ਤੁਹਾਨੂੰ ਕੀ ਖਿਆਲ ਆਇਆ ਅਤੇ ਇਹ ਸਭ ਕਿਵੇਂ ਹੋਇਆ? ਮੈਂ ਗੁਰੂ ਰਜਨੀਸ਼ ਨੂੰ ਬਚਪਨ ਤੋਂ ਜਾਣਦਾ। ਬੜੇ ਸਾਦਾ ਸਧਾਰਨ ਢੰਗ ਦੇ ਬੰਦੇ ਸਨ। ਬੜੇ ਗਿਆਨੀ ਹੋ ਗਏ ਅੱਗੇ ਜਾ ਕੇ। ਉਹਨਾਂ ਆਪਣੇ ਆਪ ਨੂੰ ਕਿਤਾਬਾਂ ਨਾਲ ਜੋੜੀ ਰੱਖਿਆ। ਹਾਲਾਂਕਿ ਉਹ ਵੀ ਬਾਂਸਰੀ ਵਜਾਉਂਦੇ ਸਨ। ਜਦੋਂ ਮੈਂ ਅਤੇ ਉਹ ਦੋਵੇਂ ਹੀ ਬੱਚੇ ਸਾਂ, ਅਸੀਂ ਰਲ ਕੇ ਖੇਡਦੇ ਹੁੰਦੇ ਸਾਂ। ਬਾਅਦ ਵਿੱਚ ਇਹ ਹੋ ਗਿਆ ਪੜ੍ਹਨ ਲਿਖਣ ਵਿੱਚ ਚੋਖੇ, ਅਤੇ ਮੈਂ ਸੰਗੀਤ ਵਿੱਚ ਹੀ ਲੱਗਾ ਰਿਹਾ। ਇਹਨਾਂ ਬਾਂਸਰੀ ਛੱਡ ਦਿੱਤੀ। ਫਿਰ ਸਾਡੀ ਮੁਲਾਕਾਤ ਅਸਲੋਂ ਨਹੀਂ ਸੀ ਹੁੰਦੀ। ਬਾਅਦ ਵਿੱਚ ਸਾਡੀ ਮੁਲਾਕਾਤ ਹੋਈ। ਉਹਨਾਂ ਦਾ ਅਤੇ ਸਾਡਾ ਵੀ ਬੜਾ ਨਾਂ ਹੋ ਗਿਆ ਸੀ। ਉਦੋਂ ਅਸੀਂ ਪੂਨਾ ਆਸ਼ਰਮ ਵਿੱਚ ਮਿਲੇ। ਮੈਂ ਵੀ ਉੱਥੇ ਜਾਇਆ ਆਇਆ ਕਰਦਾ ਸਾਂ। ਉਹਨਾਂ ਇੱਕ ਕਿਤਾਬ ਲਿਖੀ ਹੈ, ਗਲਿੰਪਸਿਸ ਆਫ ਚਾਈਲਡਹੁੱਡ। ਉਹਦੇ ਵਿੱਚ 20-25 ਸਫ਼ੇ ਮੇਰੇ ਬਾਰੇ ਲਿਖੇ ਨੇ ਕਿ ਮੇਰਾ ਬਚਪਨ ਕਿਹੋ ਜਿਹਾ ਸੀ। ਉਹਨਾਂ ਦੀ ਸੋਚ ਬਾਰੇ ਕੁਝ ਦੱਸੋ। ਉਹਨਾਂ ਦੀ ਆਪਣੀ ਫਿਲਾਸਫੀ ਸੀ ਜਿਹੜੀ ਲੋਕਾਂ ਨੂੰ ਚੰਗੀ ਲੱਗਦੀ ਸੀ। ਇਸ ਕਰਕੇ ਹੀ ਤਾਂ ਲੋਕ ਵਿਦੇਸ਼ਾਂ ਤੋਂ ਆ ਕੇ ਉਹਨਾਂ ਪਿੱਛੇ ਘੁੰਮਦੇ ਰਹਿੰਦੇ ਸਨ। ਹਿੰਦੁਸਤਾਨ ਹੋਵੇ ਜਾਂ ਪਾਕਿਸਤਾਨ, ਇਹ ਲੋਕ ਕੰਜ਼ਰਵੇਟਿਵ ਬਹੁਤ ਨੇ। ਕਰਦੇ ਬੜਾ ਕੁਝ ਨੇ, ਪਰ ਵਿਖਾਉਂਦੇ ਨੇ ਵੀ ਅਸੀਂ ਕੁਝ ਨਹੀਂ ਕਰਦੇ। ਪੈਸੇ ਦੀ ਭਾਲ 'ਚ ਰਹਿੰਦੇ ਨੇ। ਮਾਇਆ ਦੇ ਮੋਹ, ਮਾਇਆ ਦੇ ਜਾਲ ਵਿੱਚ ਫਸੇ ਰਹਿੰਦੇ ਨੇ। ਰਜਨੀਸ਼ ਕਹਿੰਦੇ ਸਨ ਕਿ ਮਾਇਆ ਤੋਂ ਦੂਰ ਹੋ ਜਾਓ ਅਤੇ ਤਾਂ ਹੀ ਤਾਂ ਤੁਸੀਂ ਉਹਦੇ ਕੋਲ ਜਾਓਗੇ। ਜੇ ਮਾਇਆ ਤੋਂ ਦੂਰ ਨਾ ਹੋਵੋ ਤਾਂ ਤੁਸੀਂ ਉਹਦੇ ਕੋਲ ਕਦੀ ਜਾ ਹੀ ਨਹੀਂ ਸਕਦੇ। ਜੇ ਉਹਦੇ ਨਾਲ ਜੁੜਾਓ ਰੱਖਣਾ ਹੈ ਤਾਂ ਇਹਨਾਂ ਸਾਰੀਆਂ ਸ਼ਾਵਾਂ ਨੂੰ ਦੂਰ ਕਰੋ। ਹੁਣ ਤੁਸੀਂ ਇੰਨੀ ਸ਼ਰਾਬ ਪੀਂਦੇ ਹੋ ਕਿ ਬਿਮਾਰ ਹੋ ਜਾਂਦੇ ਹੋ। ਤੁਹਾਨੂੰ ਹਸਪਤਾਲ ਲੈ ਜਾਂਦੇ ਨੇ। 6 ਮਹੀਨੇ ਡਾਕਟਰਾਂ ਕੋਲ ਰਹੋਗੇ ਅਤੇ ਜਦੋਂ ਨਿਕਲੋਗੇ ਤੁਹਾਨੂੰ ਆਪ ਹੀ ਸੁਰਤ ਆ ਜਾਵੇਗੀ ਕਿ ਤੁਸੀਂ ਨਹੀਂ ਪੀਣੀ ਚੋਖੀ। ਇਸ ਤਰੀਕੇ ਨਾਲ ਇਹ ਚੀਜ਼ਾਂ ਛੱਡੋਗੇ ਅਤੇ ਤਦ ਹੀ ਤਾਂ ਉਹਦੇ ਬਾਰੇ ਸੋਚੋਗੇ। ਕੋਲੋਂ ਇੱਕ ਉਰਦੂ ਅਖਬਾਰ ਤੋਂ ਆਇਆ ਬੋਲਦਾ ਹੈ, ਜ਼ਿਆਦਤੀ। ਪੰਡਤ ਜੀ ਥੋੜ੍ਹਾ ਪੱਖ ਪੈਂਦੇ ਨੇ। ਜ਼ਿਆਦਤੀ ਸਾਰੇ ਕਰਦੇ ਨੇ, ਕੌਣ ਨਹੀਂ ਕਰਦਾ? ਅਤੇ ਆਪਣੇ ਆਪ ਨੂੰ
ਸਾਡੇ ਦੋ ਰੂਪ ਨੇ। ਅਸੀਂ ਗੱਲਾਂ ਕੁਝ ਕਰਨੇ ਆ, ਪਰ ਅੰਦਰ ਗਏ, ਪਿੱਛੇ ਗਏ, ਸਭ ਚੋਰੀ ਕਰਨੇ ਆ। ਤੁਸੀਂ ਦੱਸੋ ਕਿਹੜਾ ਐਸਾ ਇਨਸਾਨ ਜਿਹੜਾ ਇਹ ਨਹੀਂ ਕਰਦਾ? ਸਾਰੇ ਕਰਦੇ ਨੇ, ਚੋਰੀ ਕਰਨਾ ਚਾਹੁੰਦੇ ਨੇ। ਇਸ ਦੀ ਸੰਘੀ ਘੁੱਟੀ, ਉਸ ਦਾ ਗਲਾ ਕੱਟਿਆ, ਇਹ ਸਾਰਾ ਪੈਸੇ ਦੀ ਖਾਤਰ ਹੈ। ਪੈਸੇ ਦਾ ਲਾਲਚ ਹੈ, ਤਾਂ ਹੀ ਕਰਨੇ ਆ। ਅਸੀਂ ਖਾਵਾਂਗੇ ਕਿੰਨਾ? 2 ਗਰਾਹੀਆਂ ਖਾਵਾਂਗੇ, ਇਸ ਤੋਂ ਵੱਧ ਕੀ ਖਾਵਾਂਗੇ? ਪਰ ਸਭ ਨੂੰ ਲੁੱਟਣਾ ਚਾਹੁੰਦੇ ਆ। ਇਸ ਤੋਂ ਦੂਰ ਹੋਵੋ ਤਾਂ ਫਿਰ ਹੀ ਉਸ ਦੇ ਬਾਰੇ ਸੋਚਾਂਗੇ। ਸਾਡੀ ਸੋਚ ਵੱਖਰੀ ਹੋਵੇਗੀ, ਸਾਡੀ ਦੁਨੀਆ ਵੱਖਰੀ ਹੋਵੇਗੀ। ਤੁਸਾਂ ਕੀ ਸੋਚ ਕੇ ਰਜਨੀਸ਼ ਲਈ ਕੇਸਟ ਤਿਆਰ ਕੀਤੀ? ਮੈਂ ਸੋਚਿਆ ਕਿ ਉਹ ਆਸ਼ਰਮ ਚਲਾਉਂਦੇ ਨੇ ਤੇ ਚਲੋ ਸਾਡੇ ਵੱਲੋਂ ਦਾਨ ਹੋ ਜਾਵੇ। ਮਿਊਜ਼ਿਕ ਤੋਂ ਇਲਾਵਾ ਅਸੀਂ ਕੀ ਦੇ ਸਕਨੇ ਆ? ਪੈਸੇ, ਪਿਆਰ ਕੀ ਦੇ ਸਕਾਂਗੇ? ਅਸੀਂ ਉਹਨਾਂ ਨੂੰ ਮਿਊਜ਼ਿਕ ਹੀ ਦੇ ਸਕਾਂਗੇ। ਥੋੜ੍ਹਾ ਮਾਡਰਨ ਵੀ ਲੱਗੇ, ਥੋੜ੍ਹਾ ਕਲਾਸੀਕਲ ਵੀ। ਉਹ ਵਿਕੇਗਾ ਅਤੇ ਉਹਦੇ ਤੋਂ ਆਸ਼ਰਮ ਨੂੰ ਕੁਝ ਪੈਸੇ ਵੀ ਹੋ ਜਾਣਗੇ। ਇਹ ਕੇਸਟ ਕੰਪੋਜ਼ ਕਰਦਿਆਂ ਤੁਸੀਂ ਰਜਨੀਸ਼ ਹੋਰਾਂ ਦੀ ਕਿਹੜੀ ਗੱਲ ਨੂੰ ਸਾਹਮਣੇ ਰੱਖਿਆ? ਉਹਨਾਂ ਦੀ ਸੋਚ, ਫਿਕਰ ਜਾਂ ਉਹਨਾਂ ਦੇ ਜਿਉਣੇ ਨੂੰ? ਮੈਂ ਵੇਖਦਾ ਸਾਂ ਉਹਨਾਂ ਦਾ ਪਰਿਵਾਰ ਹੈ। ਪਰਿਵਾਰ ਵਿੱਚ ਲੋਕ ਕਿਸ ਤਰ੍ਹਾਂ ਰਹਿੰਦੇ ਨੇ? ਵਿਦੇਸ਼ੀ ਲੋਕ, ਜ਼ਿਆਦਾ ਵਿਦੇਸ਼ੀ ਲੋਕ ਰਹਿੰਦੇ ਸਨ। ਉਹਨਾਂ ਉੱਤੇ ਉਹ ਛਾਏ ਹੋਏ ਸਨ, ਇੰਜ ਦੇ ਕਿ ਜਿਵੇਂ ਭਗਵਾਨ ਕ੍ਰਿਸ਼ਨ ਗੋਪੀਆਂ ਉੱਤੇ ਛਾਏ ਹੋਏ ਸਨ। ਮੈਂ ਸੋਚਿਆ ਕਿ ਇਹਨਾਂ ਨੂੰ ਕਿਹੋ ਜਿਹਾ ਮਿਊਜ਼ਿਕ ਕਰਕੇ ਸੁਣਾਇਆ ਜਾਵੇ ਤਾਂ ਜੋ ਇਹਨਾਂ ਦੀਆਂ ਗੱਲਾਂ ਸੁਣਨ ਤੇ ਮਿਊਜ਼ਿਕ ਸੁਣਨ ਲੋਕ। ਖਾਲਸ ਸ਼ਾਸਤਰੀ ਸੰਗੀਤ ਕਰਕੇ ਦਿੱਤਾ ਤਾਂ ਚੰਗਾ ਨਹੀਂ ਲੱਗੇਗਾ। ਇੰਜ ਕਰਨੇ ਆ ਕਿ ਜਿਵੇਂ ਅਸੀਂ ਲੋਕ ਹਾਂ ਕਿ ਇੱਕ ਆਦਮੀ ਹੈ, ਪੈਂਟ ਸ਼ਰਟ ਪਾ ਲੈਂਦਾ, ਹਿੰਦੁਸਤਾਨੀ ਟਾਈ ਜਾਂ ਸੂਟ ਪਾ ਲੈਂਦਾ, ਥੋੜ੍ਹਾ ਟੱਚ ਜਿਹਾ ਆ ਜਾਂਦਾ। ਮੈਂ ਕਿਹਾ ਆਪਣੀ ਸ਼ਕਲ ਰੱਖਦੇ ਹਾਂ ਜੇ ਥੋੜ੍ਹਾ ਵਿਦੇਸ਼ੀ ਮਿਊਜ਼ਿਕ ਲੈ ਲਿਆ ਜਾਵੇ। ਇਸ ਲਈ ਮੈਂ ਇਹ ਕੀਤਾ ਅਤੇ ਜਦੋਂ ਕੀਤਾ ਤਾਂ ਉਹ ਇੰਨਾ ਚੰਗਾ ਲੱਗਾ ਕਿ ਵਿਦੇਸ਼ੀ ਲੋਕ ਹੀ ਨਹੀਂ, ਸਾਡੀਆਂ ਆਪਣੀਆਂ ਅੱਜ ਕੱਲ੍ਹ ਦੀਆਂ ਪੀੜ੍ਹੀਆਂ ਵੀ ਉਹ ਮਿਊਜ਼ਿਕ ਜ਼ਿਆਦਾ ਖਰੀਦਦੀਆਂ ਪਈਆਂ ਨੇ। ਪੰਡਤ ਜੀ, ਚੁਰਸੀਆ ਤੁਹਾਡੇ ਨਾਂ ਨਾਲ ਆਉਂਦਾ ਹੈ, ਇਹ ਕੀ ਹੈ? ਉਪਨਾਮ ਹੁੰਦੇ ਨੇ, ਜਿਵੇਂ ਖਾਨ ਵਗੈਰਾ ਹੁੰਦਾ। ਇਹ ਪਰਿਵਾਰਕ ਨਾਂ ਹੈ, ਖਾਨਦਾਨੀ ਨਾਂ। ਬਈ ਇਸ ਪਰਿਵਾਰ ਤੋਂ ਇਹ ਬੰਦਾ ਬਾਪ ਦਾਦਾ ਅਤੇ ਪਰਦਾਦਾ ਤੋਂ ਟੁਰਿਆ ਹੁੰਦਾ ਹੈ, ਇਹਦਾ ਕੋਈ ਮਤਲਬ ਨਹੀਂ। ਪੰਡਤ ਹੋ, ਬ੍ਰਾਹਮਣ ਹੋ ਤੁਸੀਂ? ਜੀ ਆਪਣੇ ਕੰਮ ਤੋਂ ਤੇ ਬ੍ਰਾਹਮਣ ਹੀ ਆ। ਤੁਸੀਂ ਸਕੂਲ ਵੀ ਬਣਾਇਆ ਕੋਈ ਬਾਂਸਰੀ ਦੀ ਸਿਖਲਾਈ ਦਾ? ਜੀ ਵਰਿੰਦਰਾਬਨ ਸਕੂਲ ਹੈ ਜੀ ਮੇਰਾ, ਹਾਂਗਕਾਂਗ, ਹਾਲੈਂਡ ਅਤੇ ਹਿੰਦੁਸਤਾਨ ਵਿੱਚ। ਇਹਦੇ ਵਿੱਚ ਅਸੀਂ ਗੁਰੂਕੁਲ ਕਰਨੇ ਆ। ਗੁਰੂਕੁਲ ਵਿੱਚ ਗੁਰੂ ਬੱਚਾ ਲੈ ਲੈਂਦਾ, ਫਿਰ ਉਹਦੀ ਸਾਰੀ ਪਾਲ ਸਾਂਭ, ਉਹਦਾ ਸਾਰਾ ਖਰਚਾ, ਖਾਣ ਪਾਣ ਅਤੇ ਰਹਿਣ ਦਾ ਸਭ ਗੁਰੂਕੁਲ ਦੇ ਜ਼ਿੰਮੇ ਹੁੰਦਾ। ਅਸੀਂ ਗੁਰੂ ਨੂੰ ਪੈਸੇ ਨਹੀਂ ਦਿੰਦੇ, ਅਸੀਂ ਗੁਰੂ ਨੂੰ ਮਿਹਨਤ ਦਿੰਦੇ ਹਾਂ। ਮਿਹਨਤ ਕਰਕੇ ਵਿਖਾਉਂਦੇ ਹਾਂ ਅਤੇ ਗੁਰੂ ਖੁਸ਼ ਹੁੰਦਾ। ਇਹ ਖਤਮ ਹੋ ਗਿਆ ਸੀ, ਅਸਾਂ ਇਹਨੂੰ ਫਿਰ ਤੋਂ ਸ਼ੁਰੂ ਕੀਤਾ। ਤੁਹਾਡਾ ਕੋਈ ਸਿਲੇਬਸ ਵੀ ਹੁੰਦਾ? ਨਹੀਂ, ਕੋਈ ਸਰਟੀਫਿਕੇਟ ਥੋੜ੍ਹਾ ਦੇਣਾ, ਉਹ ਆਪ ਹੀ ਸਰਟੀਫਿਕੇਟ ਹੋਣਗੇ। ਤੁਸੀਂ ਬਾਂਸਰੀ ਬਾਰੇ ਕੋਈ ਕਿਤਾਬ ਵੀ ਲਿਖੀ ਹੈ? ਨਹੀਂ, ਕਿਤਾਬ ਦੀ ਲੋੜ ਨਹੀਂ। ਸਾਡੇ ਕੀ ਹੁੰਦਾ, ਅਸੀਂ ਲਿਖਣ ਦੇ ਪਿੱਛੇ ਜਿਵੇਂ ਵਿਦੇਸ਼ੀ ਲੋਕ ਲਿਖਦੇ ਨੇ ਕੱਟ ਰਹੇ ਹਾਂ। ਅਸੀਂ ਸਾਰਾ ਕੁਝ ਦਿਲ ਵਿੱਚ ਲਿਖਣਾ ਹੈ। ਇੱਥੇ ਦਾ ਲਿਖਿਆ ਕਦੀ ਨਹੀਂ ਮਿਟਦਾ, ਇਹਨੂੰ ਕੋਈ ਚੋਰੀ ਨਹੀਂ ਕਰਦਾ। ਅਸਾਂ ਇਹ ਕੀਤਾ ਕਿ ਬੱਚਿਆਂ ਨੂੰ ਚੇਤੇ ਕਰਾਇਆ ਜਾਏ, ਉਹਨਾਂ ਦੇ ਚੇਤੇ ਨੂੰ ਤਗੜਾ ਕੀਤਾ ਜਾਏ। ਕੰਪਿਊਟਰ ਕੈਲਕੂਲੇਟਰ ਨੇ ਇਹ ਸਭ ਮਾਰ ਦਿੱਤਾ, ਅਸੀਂ ਇਹਨੂੰ ਬਚਾਉਣਾ ਚਾਹੁੰਦੇ ਹਾਂ। ਇਸ ਲਈ ਅਸੀਂ ਗੁਰੂਕੁਲ ਦੀ ਪਰੰਪਰਾ ਨੂੰ ਮੁੜ ਕੇ ਚਾਲੂ ਕੀਤਾ। ਤੁਹਾਡੇ ਤੋਂ ਕੋਈ ਫਿਲਮ ਵੀ ਬਣੀ ਹੋਈ ਹੈ? ਹਾਂਜੀ, ਬਹੁਤ ਸਾਰੀਆਂ। ਕਿਹਨੇ ਕਿਹਨੇ ਬਣਾਈ ਹੈ? ਮੇਰੇ ਤੇ ਇੱਕ ਰਾਮਾਨੰਦ ਸਾਗਰ ਨੇ ਬਣਾਈ ਸੀ, ਮੇਰੀ ਪਤਨੀ ਨੇ ਵੀ ਬਣਾਈ ਹੈ। ਉਹ TV ਸੀਰੀਅਲ ਬਣਾਉਂਦੇ ਨੇ। ਤੁਹਾਡੀ ਬੀਵੀ ਦਾ ਨਾਂ?
ਅਨੁਰਾਧਾ, ਇਹਨਾਂ ਨੂੰ ਵੀ ਸੰਗੀਤ ਦਾ ਸ਼ੌਕ ਹੈ। ਇਹ ਬੜਾ ਚੰਗਾ ਗਾਉਂਦੇ ਨੇ, ਫਿਰ ਛੱਡ ਦਿੱਤਾ ਘਰ ਗ੍ਰਸਤੀ ਦੇ ਲਈ। ਚੁਰਸਿਆ ਜੀ, ਤੁਹਾਡਾ ਵਿਆਹ ਮੁਹੱਬਤ ਦਾ ਜਾਂ ਘਰ ਵਾਲਿਆਂ ਦੀ ਮਰਜ਼ੀ ਦਾ? ਮੁਹੱਬਤ ਲਈ ਬੜਾ ਟਾਈਮ ਚਾਹੀਦਾ ਹੈ, ਤੇ ਇੰਨਾ ਵੇਲਾ ਕਿੱਥੇ ਸੀ ਸਾਡੇ ਕੋਲ। ਜ਼ਿੰਦਗੀ 'ਚ ਕਦੀ ਵੀ ਕੋਈ ਚੰਗਾ ਨਹੀਂ ਸੀ ਲੱਗਾ ਤੁਹਾਨੂੰ? ਇੱਥੇ ਤਾਂ ਸਾਰੇ ਹੀ ਲੱਗਦੇ ਨੇ, ਅੱਛੇ ਤਾਂ ਸਾਰੇ ਹੀ ਲੱਗਦੇ ਨੇ। ਇੰਨੀਆਂ ਸੋਹਣੀਆਂ ਲੜਕੀਆਂ ਆਉਂਦੀਆਂ ਨੇ, ਚੰਗੀਆਂ ਤਾਂ ਸਾਰੀਆਂ ਹੀ ਲੱਗਦੀਆਂ ਨੇ, ਪਰ ਸੰਬੰਧ ਬਣਾਉਣ ਲਈ ਤਾਂ ਸਮੇਂ ਚਾਹੀਦਾ ਹੈ। ਕੋਈ ਖਿਡੌਣਾ ਤਾਂ ਨਹੀਂ ਕਿ ਖੇਡ ਲਿਆ ਛੱਡ ਦਿੱਤਾ। ਬੜਾ ਕੁਝ ਸਾਂਝਾ ਕਰਨਾ ਪੈਂਦਾ ਹੈ, ਫਿਰ ਹੀ ਪਿਆਰ ਹੁੰਦਾ ਹੈ। ਮੈਂ ਆਪਣੀ ਜ਼ਿੰਦਗੀ 'ਚ ਸਭ ਤੋਂ ਚੋਖਾ ਪਿਆਰ ਬਾਂਸਰੀ ਨੂੰ ਹੀ ਕੀਤਾ। ਬੱਚੇ ਤੁਹਾਡੇ ਕਿੰਨੇ ਨੇ? ਮੇਰੇ 3 ਪੁੱਤਰ ਨੇ, ਤਿੰਨੇ ਹੀ ਕਾਰੋਬਾਰ ਕਰਦੇ ਨੇ, ਸੰਗੀਤ ਵੀ ਸੁਣਦੇ ਨੇ, ਕਰਦੇ ਨੇ, ਚੰਗੇ ਪੜ੍ਹੇ ਲਿਖੇ ਹੋਏ ਨੇ, MBA ਵਗੈਰਾ। ਪੰਡਤ ਹੋਰਾਂ ਨੂੰ ਉਹਨਾਂ ਦੇ ਪਤਨੀ ਦੂਜੇ ਕਮਰੇ ਵਿੱਚੋਂ ਚਰੋਕਣਾ ਫੋਨ ਕਰਕੇ ਰੋਟੀ ਖਾਣ ਲਈ ਸੱਦੇ ਪਿਆ ਸਾਂ। ਪੰਡਤ ਜੀ ਉਹਨਾਂ ਨੂੰ ਉੜੀਸਾ ਦੀ ਬੋਲੀ ਉੜੀਆ ਵਿੱਚ ਇਕੱਲਿਆਂ ਰੋਟੀ ਖਾ ਲੈਣ ਦਾ ਆਖ ਦਿੱਤਾ ਸੀ, ਪਰ ਹੁਣ ਉਹਨਾਂ ਤੋਂ ਜਿਵੇਂ ਆਪ ਵੀ ਭੁੱਖ ਜਰਨ ਔਖਾ ਹੋ ਗਿਆ ਸੀ। ਉਂਝ ਵੀ ਢੇਰ ਵੇਲਾ ਹੋ ਗਿਆ ਸੀ, ਸਾਨੂੰ ਪੁੱਛ ਦੱਸ 'ਚ ਲੱਗੇ ਹਾਂ। ਇਸ ਲਈ ਸਾਡਾ ਉਹਨਾਂ ਤੋਂ ਇਜਾਜ਼ਤ ਮੰਗਣੀ ਬਣਦਾ ਸੀ। ਪੰਡਤ ਜੀ ਦੂਜੇ ਕਮਰੇ ਚੱਲੇ ਤਾਂ ਫਾਇਜ਼ਾ ਹੋਰਾਂ ਉਹਨਾਂ ਦੇ ਬੇਗਮ ਸਾਹਿਬਾਂ ਨਾਲ ਵੀ ਪੁੱਛ ਦੱਸ ਕਰਨ ਦੀ ਖਾਹਿਸ਼ ਕੀਤੀ। ਉਹ ਰਾਜ਼ੀ ਹੋ ਕੇ ਮੰਨ ਗਏ, ਅਤੇ ਫਿਰ ਉਹਨਾਂ ਦੀ ਥਾਂ ਅਨੁਰਾਧਾ ਸਾਡੇ ਕੋਲ ਆਣ ਬੈਠੇ। ਫਾਇਜ਼ਾ ਨੇ ਉਹਨਾਂ ਨਾਲ ਪੁੱਛ ਦੱਸ ਇੰਝ ਛੋਈ। ਫਾਇਜ਼ਾ, ਅਨੁਰਾਧਾ ਜੀ, ਤੁਹਾਨੂੰ ਮਿਲਣ ਦਾ ਵੀ ਬੜਾ ਸ਼ੌਕ ਸੀ ਸਾਨੂੰ, ਕਿਉਂ ਜੋ ਚੁਰਸੀਆ ਸਾਹਿਬ ਬੜੇ ਵੱਡੇ ਬੰਦੇ ਨੇ, ਅਤੇ ਆਂਦੇ ਨੇ ਵੀ ਕੋਈ ਵੱਡਾ ਬੰਦਾ ਹੋਵੇ ਤਾਂ ਉਹਦੇ ਪਿੱਛੇ ਕਿਸੇ ਔਰਤ ਦਾ ਜ਼ਰੂਰ ਹੱਥ ਹੁੰਦਾ। ਹਾਂ, ਮੈਂ ਜਦੋਂ ਮਿਲੀ ਉਦੋਂ ਹਰੀ ਜੀ ਏਡੇ ਵੱਡੇ ਨਹੀਂ ਸਨ। ਅਸਲੋਂ ਇਹਨਾਂ ਸ਼ੁਰੂਆਤ ਹੀ ਕੀਤੀ ਸੀ ਅਜੇ। ਮੈਂ ਗਾਣਾ ਗਾਉਂਦੀ ਸਾਂ। ਮੇਰੇ ਉਸਤਾਦ ਲਾਹੌਰ ਦੇ ਸਨ। ਮੈਂ ਉਹਨਾਂ ਤੋਂ 12 ਸਾਲ ਗਾਣਾ ਸਿੱਖਦੀ ਰਹੀ। ਇਹ ਤੋਂ ਬਾਅਦ ਮੈਂ ਰੇਡੀਓ 'ਚ ਗਾਉਣ ਆਈ, ਉੜੀਸਾ ਵਿੱਚ ਕਟਕ ਰੇਡੀਓ 'ਤੇ। ਹਰੀ ਜੀ ਦੀ ਵੀ ਉਹਨਾਂ ਦਿਨਾਂ ਵਿੱਚ ਹੀ ਆਰਟਿਸਟ ਕੰਪੋਜ਼ਰ ਦੇ ਤੌਰ 'ਤੇ ਨੌਕਰੀ ਲੱਗੀ ਸੀ। ਇਹ ਸਟਾਫ ਆਰਟਿਸਟ ਸਨ, ਪਰ ਪਤਾ ਨਹੀਂ ਕਿਉਂ ਇਹਨਾਂ ਦੇ ਵਜਾਉਣ ਦਾ ਸਟਾਈਲ ਪਤਾ ਨਹੀਂ ਸੀ। ਇਹਨਾਂ ਦਿਨਾਂ ਵਿੱਚ ਕਲਾਸੀਕਲ ਦੀ ਤਾਂ ਸ਼ੁਰੂਆਤ ਹੀ ਕੀਤੀ ਸੀ ਮੈਂ, ਪਰ ਇਹਨਾਂ ਦੀ ਫੂਕ ਦੀ ਜਿਹੜੀ ਟੋਨਲ ਕੁਆਲਿਟੀ ਸੀ, ਯੂਨੀਕ ਸੀ। ਸਾਡਾ ਛੋਟਾ ਜਿਹਾ ਸ਼ਹਿਰ ਸੀ, ਬੜੇ ਲੋਕ ਇਹਨਾਂ ਦੇ ਚਾਹਣ ਵਾਲੇ ਸਨ। ਮੈਂ ਬਹੁਤ ਮੁਤਾਸਰ ਸਾਂ। 15-16 ਸਾਲ ਦੀ ਉਮਰ ਹੋਵੇਗੀ ਮੇਰੀ, ਪਰ ਜਦੋਂ ਮੈਨੂੰ ਇਹ ਬੁਲਾਉਂਦੇ ਸਨ ਤਾਂ ਮੇਰੀ ਦਿਮਾਗ ਫੇਰੀ ਹੋ ਜਾਂਦੀ ਸੀ। ਇਹ ਢੇਰ ਜ਼ਿਆਦਾ ਸੁਰ ਵਿੱਚ ਸਨ ਉਹਨਾਂ ਦਿਨਾਂ 'ਚ। ਫਿਰ 4-5 ਸਾਲ ਬਾਅਦ ਸਾਡੀ ਸ਼ਾਦੀ ਹੋ ਗਈ। ਮੈਂ ਉੜੀਸਾ ਦੀ ਸਾਂ, ਇਹ ਤੇ ਇਲਾਹਾਬਾਦ ਦੇ ਸਨ। ਫਾਇਜ਼ਾ, ਤੁਹਾਡੇ ਖਾਨਦਾਨ ਵਿੱਚੋਂ ਨਹੀਂ ਸਨ? ਸਗੋਂ ਮੈਂ ਸੰਗੀਤਕਾਰਾਂ ਦੇ ਟੱਬਰ ਵਿੱਚੋਂ ਸਾਂ। ਇਹ ਸੰਗੀਤਕਾਰ ਟੱਬਰ ਦੇ ਨਹੀਂ ਸਨ। ਫਾਇਜ਼ਾ, ਤੁਹਾਡੇ ਘਰ ਵਿੱਚੋਂ ਕੌਣ ਕੌਣ ਗਾਉਂਦਾ ਸੀ? ਅਨੁਰਾਧਾ, ਮੇਰੇ ਪਿਤਾ ਜੀ ਬਹੁਤ ਸੰਗੀਤ ਪ੍ਰੇਮੀ ਸਨ। ਫਾਇਜ਼ਾ, ਕੀ ਨਾਂ ਸੀ ਉਹਨਾਂ ਦਾ? ਅਨੁਰਾਧਾ ਜੀ, ਪਿਤਾ ਜੀ ਦਾ ਨਾਂ ਸੀ ਆਸੀ ਰਾਏ। ਉਹਨਾਂ ਨੂੰ ਬਹੁਤ ਸ਼ੌਕ ਸੀ ਕਲਾਸੀਕਲ ਮਿਊਜ਼ਿਕ ਦਾ। ਉਹਨਾਂ ਨੇ ਮੈਨੂੰ ਬਾਕਾਇਦਾ ਸਿਖਾਇਆ। ਮੈਂ ਦੱਸਿਆ ਨਾ, ਮੈਂ 12-14 ਸਾਲ ਸੰਗੀਤ ਸਿੱਖਿਆ। ਇਹ ਜਿਮਸਮਪੁਰ ਬਿਹਾਰ ਵਿੱਚ ਇੱਕ ਥਾਂ ਹੈ, ਉੱਥੇ ਫਿਰੋਜ਼ ਖਾਨ ਸਾਹਿਬ ਮੇਰੇ ਗੁਰੂ ਜੀ ਸਨ। ਉਹਨਾਂ ਕੋਲੋਂ ਮੈਂ ਸਿੱਖੀ। ਉਦੋਂ ਬਾਅਦ ਮੇਰੇ ਪਿਤਾ ਜੀ ਦੀ ਸਦਰ ਸੀ ਕਿ ਮੈਂ ਵੱਡੇ ਗੁਲਾਮ ਅਲੀ ਖਾਨ ਸਾਹਿਬ ਦੀ ਸ਼ਾਗਿਰਦ ਬਣਾ। ਥੋੜ੍ਹੇ ਦਿਨਾਂ ਬਾਅਦ ਹੀ ਮੈਂ ਕਾਨਫਰੰਸਾਂ 'ਚ ਗਾਉਣ ਲੱਗ ਪਈ, ਰੇਡੀਓ ਵਗੈਰਾ 'ਤੇ। ਬੜੇ ਗੁਲਾਮ ਅਲੀ ਖਾਨ ਸਾਹਿਬ ਕਲਕੱਤਾ ਆਇਆ ਜਾਇਆ ਕਰਦੇ ਸਨ, ਰਹਿੰਦੇ ਹੀ ਉੱਥੇ ਸਨ, ਪਰ ਜਿਮਸਮਪੁਰ ਬੜੀ ਦੂਰ ਸੀ। ਮੇਰੀ ਆਪਣੀ ਬੜੀ ਇੱਛਾ ਸੀ, ਪਰ ਮੈਂ ਸਿੱਖ ਨਹੀਂ ਸਕੀ ਉਹਨਾਂ ਤੋਂ। ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਮੈਨੂੰ ਕਟਕ ਆਉਣਾ ਪਿਆ। ਕਟਕ ਵਿੱਚ ਜਦੋਂ ਮੈਂ ਰੇਡੀਓ 'ਤੇ ਗਾਉਣ ਲੱਗੀ ਤਾਂ ਮੇਰੀ ਹਰੀ ਜੀ ਨਾਲ ਮੁਲਾਕਾਤ ਹੋ ਗਈ। ਫਾਇਜ਼ਾ, ਕਟਕ ਕੀ ਥਾਂ ਹੈ ਜੀ?
ਅਨੁਰਾਧਾ, ਇਹ ਉੜੀਸਾ ਰਿਆਸਤ ਦਾ ਸਦਰ ਸ਼ਹਿਰ ਹੈ। ਫਿਰ ਸਾਡੀ ਸ਼ਾਦੀ ਹੋ ਗਈ ਅਤੇ ਅਸੀਂ ਬੰਬਈ ਆ ਗਏ। 50-60 ਦੇ ਜ਼ਮਾਨੇ ਦੀ ਗੱਲ ਏ, ਉਹਨਾਂ ਦੀ ਬਦਲੀ ਹੋ ਗਈ ਬੰਬਈ। ਮੈਂ ਨਾਲ ਆ ਗਈ। ਮੈਂ ਪੜ੍ਹਦੀ ਸਾਂ। ਗ੍ਰੈਜੂਏਸ਼ਨ ਮੈਂ ਕੀਤਾ ਅਤੇ ਆ ਗਈ। ਇੱਥੇ ਹੀ ਮੈਂ ਕੁਝ ਦਿਨ ਸਿੱਖਿਆ ਸੀ। ਗਾ ਲੈਂਦੀ ਸਾਂ, ਚੰਗਾ ਭਲਾ ਹੀ ਗਾਣਾ ਗਾਉਂਦੀ ਸਾਂ। ਫਾਇਜ਼ਾ, ਰਿਕਾਰਡਿੰਗ ਤੁਹਾਡੀ ਹੈ? ਅਨੁਰਾਧਾ, ਜੀ ਮੇਰੀ ਰਿਕਾਰਡਿੰਗ ਹੈ ਵੇ, ਪਰ ਪੁਰਾਣੀ ਹੋ ਗਈ ਏ। ਰਿਕਾਰਡ ਪੁਰਾਣੇ ਹੋ ਗਏ ਹੋਏ ਨੇ। ਫਾਇਜ਼ਾ, ਅੱਛਾ ਜੀ, ਆਪਣੇ ਉਸਤਾਦ ਹੋਰਾਂ ਬਾਰੇ ਜ਼ਰਾ ਦੱਸੋ। ਜੀ, ਫਿਰੋਜ਼ ਖਾਨ ਸਾਹਿਬ ਲਾਹੌਰ ਦੇ ਸਨ। ਇੱਥੋਂ ਅੰਮ੍ਰਿਤਸਰ ਆ ਗਏ ਅਤੇ ਫਿਰ ਬਿਹਾਰ। ਫਿਰੋਜ਼ ਖਾਨ ਸਾਹਿਬ ਲਾਹੌਰ ਦੇ ਸਨ, ਇੱਥੋਂ ਅੰਮ੍ਰਿਤਸਰ ਆ ਗਏ ਅਤੇ ਫਿਰ ਬਿਹਾਰ। ਪਟਿਆਲਾ ਘਰਾਣੇ ਦੇ ਸਨ। ਵੱਡੇ ਗੁਲਾਮ ਅਲੀ ਖਾਨ ਸਾਹਿਬ ਦੇ ਨਾਲ ਕੁਝ ਸਿਲਸਿਲਾ ਸੀ ਉਹਨਾਂ ਦਾ। ਫਾਇਜ਼ਾ, ਅੱਛਾ, ਅਤੇ ਤੁਸੀਂ ਖਾਨ ਸਾਹਿਬ, ਗੁਲਾਮ ਅਲੀ ਖਾਨ ਸਾਹਿਬ ਤੋਂ ਸਿੱਖਣਾ ਚਾਹੁੰਦੇ ਸੋ, ਨਾ ਸਿੱਖ ਸਕੇ? ਉਹਨਾਂ ਨੂੰ ਵੇਖਿਆ ਹੋਇਆ ਤੁਸੀਂ? ਜੀ, ਕਲਕੱਤਾ ਵਿੱਚ। ਉਹਨਾਂ ਨੂੰ ਸੁਣਿਆ, ਉਦੋਂ ਉਹਨਾਂ ਨੂੰ ਫਾਲਜ ਹੋ ਗਿਆ ਸੀ। ਫਾਇਜ਼ਾ, ਗ੍ਰੈਜੂਏਸ਼ਨ ਤੋਂ ਅੱਗੇ ਵੀ ਪੜ੍ਹੇ? ਅਨੁਰਾਧਾ, ਜੀ ਮੈਂ ਫਲਸਫੇ ਵਿੱਚ PhD ਕੀਤੀ ਹੋਈ। ਫਾਇਜ਼ਾ, ਤੁਸੀਂ ਗਾਇਕ ਤੇ ਵਾਦਕ ਕਲਾਕਾਰਾਂ ਉੱਤੇ TV ਲੜੀਵਾਰ ਬਣਾਏ ਨੇ। ਕਿਸ ਤਰ੍ਹਾਂ, ਕਿੰਨਾ ਉੱਤੇ? ਅਨੁਰਾਧਾ, ਖਾਨ ਸਾਹਿਬ ਅੱਲਾ ਰੱਖਾ ਖਾਨ ਜੀ, ਖਾਨ ਸਾਹਿਬ ਉਸਤਾਦ ਬਿਸਮਿल्ला ਖਾਨ ਸਾਹਿਬ, ਪੰਡਤ ਕਿਸ਼ਨ ਜੀ ਮਹਾਰਾਜ, ਚਟੀ ਮਹਾਰਾਜ, ਉਸਤਾਦ ਵਲੈਦ ਖਾਨ ਸਾਹਿਬ, ਪੰਡਤ ਭੀਮ ਸੈਨ ਜੋਸ਼ੀ ਜੀ, ਉਸਤਾਦ ਅਮਜਦ ਅਲੀ ਖਾਨ ਸਾਹਿਬ ਅਤੇ ਪੰਡਤ ਹਰੀ ਜੀ ਸਾਹਿਬ ਉੱਤੇ ਮੈਂ ਸਭ ਨੂੰ ਚੰਗਾ ਚੋਖਾ ਮਿਲ ਸਕਦੀ ਸਾਂ, ਪੁੱਛ ਸਕਦੀ ਸਾਂ, ਇਸ ਕਰਕੇ। ਫਾਇਜ਼ਾ, ਪੰਡਤ ਜੀ ਬਾਰੇ ਦੱਸੋ, ਇਹਨਾਂ ਦਾ ਘਰ ਵੇਲਾ ਕਿਵੇਂ ਲੰਘਦਾ? ਅਨੁਰਾਧਾ, ਇਹ ਘਰ ਤੇ ਘੱਟ ਹੀ ਹੁੰਦੇ ਨੇ। ਹੋਮਨ ਤਾਂ ਆਪਣੇ ਰਿਆਜ਼ ਪਾਣੀ 'ਚ ਲੱਗੇ ਰਹਿੰਦੇ ਨੇ। ਆਪਣਾ ਵੱਖਰਾ ਕਮਰਾ ਹੈ ਇਹਨਾਂ ਦਾ। ਰਿਆਜ਼ ਹੁਣ ਤੇ ਨਹੀਂ ਕਰਦੇ ਇੰਨਾ, ਬਸ ਫਿੰਗਰਿੰਗ ਵਗੈਰਾ ਕਰਦੇ ਰਹਿੰਦੇ ਨੇ। ਫਾਇਜ਼ਾ, ਤੁਸੀਂ ਸੰਗੀਤ ਪੜ੍ਹਾਉਂਦੇ ਵੀ ਹੋ? ਅਨੁਰਾਧਾ, ਪੰਡਤ ਜੀ ਦੇ ਹਾਂਗਕਾਂਗ ਵਾਲੇ ਸਕੂਲ ਵਿੱਚ 5 ਮਹੀਨੇ ਪੜ੍ਹਾਉਂਦੀ ਹਾਂ। ਉਹਨਾਂ ਨੂੰ ਸੰਗੀਤ 'ਤੇ ਲੈਕਚਰ ਦੇਣੀ ਹੈ। ਫਾਇਜ਼ਾ, ਪਾਕਿਸਤਾਨ ਆਉਣਾ ਤੁਹਾਨੂੰ ਕੈਸਾ ਲੱਗਿਆ? ਅਨੁਰਾਧਾ, ਅਸੀਂ ਲਾਹੌਰ ਵੇਖਣ ਨੂੰ ਤਰਸਦੇ ਸਾਂ, ਕਿਉਂ ਜੋ ਅਸੀਂ ਵੱਡੇ ਵੱਡੇ ਉਸਤਾਦਾਂ ਦਾ ਸੁਣਿਆ ਹੋਇਆ ਸੀ ਕਿ ਲਾਹੌਰ ਦੇ ਸਨ। ਮੇਰੇ ਆਪਣੇ ਗੁਰੂ ਫਿਰੋਜ਼ ਖਾਨ ਸਾਹਿਬ ਵੀ ਲਾਹੌਰ ਦੇ ਸਨ। ਇਸ ਲਈ ਸਾਡਾ ਬੜਾ ਦਿਲ ਕਰਦਾ ਸੀ ਕਿ ਕਦੀ ਲਾਹੌਰ ਜ਼ਰੂਰ ਵੇਖੀਏ। ਹਰੀ ਜੀ ਦਾ ਵੀ ਇਹੋ ਹੀ ਹਾਲ ਸੀ ਕਿ ਸਾਡਾ ਹੱਜ ਹੋ ਗਿਆ। ਪਰ ਜਦੋਂ ਅਸੀਂ ਜਹਾਜ਼ ਵਿੱਚ ਬੈਠੇ ਹੋਏ ਸਾਂ ਤਾਂ ਮੇਰਾ ਦਿਲ ਬੜਾ ਡਰਦਾ ਸੀ ਕਿ ਪਤਾ ਨਹੀਂ ਉੱਥੇ ਲੋਕਾਂ ਦੇ ਸਾਹਮਣੇ ਆਇਆ ਸਾਡੇ ਨਾਲ ਕੀ ਹੋਵੇ। ਇਹ ਡਰ ਸਟੇਜ ਉੱਤੇ ਵੀ ਮੇਰੇ ਮਨ ਵਿੱਚ ਸੀ, ਪਰ ਇੱਥੋਂ ਦੇ ਲੋਕਾਂ ਨੇ ਜਿਵੇਂ ਆ ਕੇ ਹਰੀ ਜੀ ਨੂੰ ਸੁਣਿਆ, ਜਿਵੇਂ ਸਾਨੂੰ ਪਿਆਰ ਦਿੱਤਾ, ਅਸੀਂ ਹੈਰਾਨ ਰਹਿ ਗਏ ਹਾਂ। ਅਸਾਂ ਤਾਂ ਕਦੀ ਇੰਨਾ ਖ਼ਾਬ ਵਿੱਚ ਵੀ ਨਹੀਂ ਸੀ ਸੋਚਿਆ। ਹੁਣ ਦਿਲ ਕਰਦਾ ਹੈ ਕਿ ਅਸੀਂ ਇੱਥੇ ਆਉਂਦੇ ਹੀ ਰਹੀਏ, ਤੁਹਾਨੂੰ ਲੋਕਾਂ ਨੂੰ ਮਿਲਦੇ ਹੀ ਰਹੀਏ। ਫਾਇਜ਼ਾ, ਗੱਲਾਂ ਤਾਂ ਇੰਨੀਆਂ ਨੇ ਕਿ ਮੁੱਕ ਹੀ ਨਹੀਂ ਸਕਦੀਆਂ। ਫਿਰ ਸਾਡਾ ਤਾਂ ਦਿਲ ਹੀ ਨਹੀਂ ਰੱਜਦਾ ਪਿਆ ਤੁਹਾਡੇ ਕੋਲੋਂ, ਪਰ ਤੁਹਾਡੇ ਕੋਲ ਇੰਨਾ ਵੇਲਾ ਨਹੀਂ, ਇਸ ਲਈ ਇਜਾਜ਼ਤ ਚਾਹੁੰਦੇ ਹਾਂ। ਬਹੁਤ ਸ਼ੁਕਰੀਆ। ਮਾਂ ਬੋਲੀ, ਅਗਸਤ ਸਤੰਬਰ 1997।